ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲਟਨ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅਤੇ ਅੱਜ ਸਤੰਬਰ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ। ਸਵੇਰ ਲਈ ਅਪਡੇਟ ਪ੍ਰੋਗਰਾਮ ਲੈ ਕੇ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਤੇ ਆਓ ਖਬਰਾਂ ਦੇ ਸਿਲਸਿਲੇ ਦੇ ਵੱਲ ਜਿਹੜਾ ਆਪਾਂ ਵੱਧਦੇ ਜਾਈਏ ਤਾਂ ਸ਼ੁਰੂਆਤ ਜਿਹੜੀ ਆਪਾਂ ਕਰਦੇ ਜਾਈਏ ਕੋਵਿਡ-19 ਦੇ ਜਿਹੜੇ ਵੈਕਸੀਨ ਬੂਸਟਰ ਸ਼ਾਟ ਦਾ ਜਿਹੜਾ ਪਲਾਨ ਸੀਗਾ ਉਸ ਦੇ ਬਾਬਤ ਇਹ ਰਿਪੋਰਟ ਆ ਰਹੀਆਂ ਨੇ ਵੀ ਬਾਈਡਨ ਪ੍ਰਸ਼ਾਸਨ ਜਿਹੜਾ ਆ ਉਹ ਹੁਣ ਇਹ ਸੋਚ ਰਿਹਾ ਵੀ ਇਸ ਕਹਿ ਲਓ ਵੀ ਜਿਹੜਾ ਸੋਚ ਰਹੇ ਸੀਗੇ ਵੀ ਇਸ ਨੂੰ ਥੋੜ੍ਹਾ ਜਿਹਾ ਪਿੱਛੇ ਨੂੰ ਕਰ ਦਿੱਤਾ ਜਾਵੇ। ਉੱਧਰ ਮੋਡਰਨਾ ਦੇ ਦੁਆਰਾ ਇਹ ਖਬਰ ਆ ਰਹੀ ਹੈ ਵੀ ਸ਼ਾਇਦ ਜਿਹੜਾ 30 ਸਤੰਬਰ ਤੱਕ ਬੂਸਟਰ ਸ਼ਾਟਸ ਦਾ ਪਲਾਨ ਆ ਉਸ ਦੇ ਵਿੱਚ ਉਹਨਾਂ ਨੂੰ ਵੀ ਜਿਹੜੀ ਕਾਮਯਾਬੀ ਆ ਉਹ ਨਹੀਂ ਮਿਲ ਸਕੇਗੀ। ਸੋ ਆਲਰੇਡੀ ਆਪਾਂ ਦੇਖ ਰਹੇ ਸੀਗੇ ਵੀ ਬੂਸਟਰ ਸ਼ਾਟਸ ਨੂੰ ਲੈ ਕੇ ਕਾਫੀ ਜਿਹੜਾ ਰੌਲਾ ਰੱਪਾ ਆ ਉਹ ਇਸ ਗੱਲੋਂ ਚੱਲ ਰਿਹਾ ਸੀਗਾ ਵੀ ਬਾਹਰਲੇ ਮੁਲਕ ਇਸ ਗੱਲੋਂ ਕਹਿ ਰਹੇ ਸੀ ਵੀ ਸਾਨੂੰ ਤਾਂ ਜੇ ਇੱਕ ਡੋਜ਼ ਦੋ ਡੋਜ਼ ਜਿਹੜੀਆਂ ਉਹ ਮਿਲੀਆਂ ਨਹੀਂ ਅਤੇ ਤੁਸੀਂ ਤੀਜਾ ਜਿਹੜਾ ਟੀਕਾ ਆ ਉਹ ਲਾਉਣਾ ਸ਼ੁਰੂ ਕਰ ਰਹੇ ਆ। ਅਤੇ ਹੁਣ ਇੱਦਾਂ ਲੱਗ ਰਿਹਾ ਵੀ ਕੁਦਰਤੀ ਤੌਰ ਦੇ ਉੱਤੇ ਹੀ ਇਸ ਦੇ ਵਿੱਚ ਥੋੜ੍ਹੀ ਦੇਰੀ ਦੇਖਣ ਨੂੰ ਮਿਲ ਰਹੀ ਹੈਗੀ ਆ। ਜੀ ਬਿਲਕੁਲ, ਕਹਿੰਦੇ ਵੀ ਚੌਥੀ ਵੇਵ USA ਦੇ ਵਿੱਚ ਲੱਗਦਾ ਆ ਵੀ ਆ ਗਈ ਹੈਗੀ ਆ। ਜੇ ਸ਼ਾਇਦ 7 ਦਿਨਾਂ ਦੀ ਐਵਰੇਜ ਦੇਖੀ ਜਾਵੇ 1500 ਬੰਦਾ ਹਰ ਰੋਜ਼ ਜਿਹੜਾ ਆ USA ਦੇ ਵਿੱਚ ਉਹਦੀ ਡੈਥ ਹੋ ਰਹੀ ਆ ਕਰੋਨਾ ਵਾਇਰਸ ਨਾਲ। ਕਾਫੀ ਵੱਡਾ ਨੰਬਰ ਹੈਗਾ। ਅਗਲੀ ਖਬਰ ਨਿਊਜ਼ੀਲੈਂਡ ਤੋਂ ਆ ਰਹੀ ਆ, ਜਿੱਥੇ ਕਿ ਨਿਊਜ਼ੀਲੈਂਡ 'ਚ ਪੁਲਿਸ ਵਾਲਿਆਂ ਨੇ ਇੱਕ ਆਈਸਿਸ ਦਾ ਜਿਹੜਾ ਬੰਦਾ ਸੀਗਾ ਉਸ ਨੂੰ ਗੋਲੀ ਨਾਲ ਮਾਰ ਦਿੱਤਾ। ਕਹਿੰਦੇ ਵੀ ਉਸਨੇ ਪਹਿਲਾਂ 6 ਜਾਣਿਆਂ ਨੂੰ ਸਟੈਬ ਕੀਤਾ ਚਾਕੂ ਦੇ ਨਾਲ ਅਤੇ ਉਸ ਤੋਂ ਬਾਅਦ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੇ ਗੋਲੀ ਦੇ ਨਾਲ ਮਾਰ ਦਿੱਤਾ। ਅਤੇ ਪ੍ਰਾਈਮ ਮਿਨਿਸਟਰ ਜੈਸਿੰਡਾ ਆਰਡਨ ਜਿਹੜੀ ਆ ਉਹਨਾਂ ਨੇ ਕਨਫਰਮ ਕੀਤਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਟੈਰਰਿਸਟ ਅਟੈਕ ਸੀਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਨਿਊਯਾਰਕ ਨਿਊ ਜਰਸੀ ਵਾਲੇ ਪਾਸੇ ਕਾਫੀ ਬੁਰੇ ਹਾਲ ਨੇ ਹਰੀਕੇਨ ਆਈਡਾ ਤੋਂ ਬਾਅਦ ਦੇ ਵਿੱਚ। ਹੁਣ ਇਸ ਟਾਈਮ ਬਹੁਤ ਹੀ ਗੰਭੀਰ ਰੂਪ ਦੇ ਵਿੱਚ ਇਹ ਹੁਣ ਚਿੰਤਾ ਅਤੇ ਇਸ ਟਾਈਮ ਚਰਚਾ ਜਿਹੜੀ ਸ਼ੁਰੂ ਹੋ ਰਹੀ ਆ ਵੀ ਜਿਹੜਾ ਕਲਾਈਮੇਟ ਚੇਂਜ ਦੇ ਕਰਕੇ ਇੰਨੇ ਭੈੜੇ ਹਾਲਾਤ ਬਾਰ-ਬਾਰ ਜਿਹੜੇ ਹੋ ਰਹੇ ਆ ਅਤੇ ਐਕਸਟ੍ਰੀਮ ਵੈਦਰ ਕੰਡੀਸ਼ਨਸ ਜਿਹੜੀਆਂ ਹੋ ਰਹੀਆਂ ਆ ਇਸ ਦੇ ਲਈ ਕਿੰਨੀ ਕੁ ਜ਼ਿਆਦਾ ਜਿਹੜੀ ਆ ਉਹ ਤਿਆਰੀ ਹੋਣੀ ਚਾਹੀਦੀ ਆ। ਸੋ ਇਸੇ ਦੇ ਚੱਲਦਿਆਂ ਬਾਈਡਨ ਹੋਣਾ ਦਾ ਜਿਹੜਾ ਏਜੰਡਾ ਸੀਗਾ ਇਨਫਰਾਸਟਰਕਚਰ ਪਲਾਨ ਆ ਉਹ ਮੁੜ ਦੁਬਾਰਾ ਜਿਹੜਾ ਆ ਉਹ ਚਰਚਾ ਦੇ ਵਿੱਚ ਫਿਰ ਆ ਰਿਹਾ ਹੈਗਾ ਆ। ਉੱਧਰ ਉਹਨਾਂ ਦੇ ਹੀ ਜਿਹੜੇ ਸਾਥੀ ਹੈਗੇ ਨੇ ਡੈਮੋਕਰੇਟ ਪਾਰਟੀ ਦੇ, ਜਿੱਦਾਂ ਆਪਾਂ ਕੱਲ੍ਹ ਵੀ ਦੱਸਿਆ ਸੀਗਾ ਵੈਸਟ ਵਰਜੀਨੀਆ ਤੋਂ ਜੋ ਮੈਂਸ਼ਨ, ਉਹਨਾਂ ਨੇ ਕਿਹਾ ਵੀ 3.5 ਟ੍ਰਿਲੀਅਨ ਵਾਲੇ ਜਿਹੜੇ ਉਹਨਾਂ ਦੇ ਏਜੰਡੇ ਆ ਉਸ ਦੇ ਉੱਤੇ ਹਾਲ ਦੀ ਘੜੀ ਬ੍ਰੇਕ ਮਾਰ ਕੇ ਰੱਖੋ। ਦੂਜਾ ਜਿਹੜਾ 27 ਸਤੰਬਰ ਤੋਂ ਪਹਿਲਾਂ ਜਾਂ ਉਸ ਦਿਨ ਤੱਕ ਜਿਹੜਾ ਬਾਈ ਪਾਰਟੀਜ਼ਨ ਇਨਫਰਾਸਟਰਕਚਰ ਪਲਾਨ ਸੀਗਾ ਉਸ ਦੇ ਉੱਤੇ ਹਾਊਸ ਦੇ ਵਿੱਚ ਵੋਟ ਜਿਹੜੀ ਆ ਉਹ ਕਰਵਾਈ ਜਾਵੇਗੀ। ਸੋ ਇਹ ਹੁਣ ਲੱਗਦਾ ਵੀ ਸਮੇਂ ਦੀ ਕਾਫੀ ਵੱਡੀ ਮੰਗ ਆ। ਦੱਸ ਜਾਈਏ ਜਦੋਂ ਹਰਜੋਤ ਸਿੰਘ ਜੀ ਲੂਜ਼ੀਆਨਾ ਦੇ ਵਿੱਚ ਹਰੀਕੇਨ ਕੈਟਰੀਨਾ ਆਇਆ ਸੀਗਾ ਅੱਜ ਤੋਂ ਇੱਕ ਦਹਾਕਾ ਤਕਰੀਬਨ ਪਹਿਲਾਂ, ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਤਕਰੀਬਨ $12 ਬਿਲੀਅਨ ਜਿਹੜਾ ਖਰਚਾ ਕੀਤਾ ਸੀਗਾ ਬੰਨ੍ਹ ਬਣਾਉਣ ਦੇ ਲਈ। ਕਹਿੰਦੇ ਲੈਵੀਜ਼ ਤਾਂ ਜਿਹੜੀਆਂ ਆ ਉਹ ਕੰਮ ਕਰ ਗਈਆਂ ਇਸ ਵਾਰ ਜਿਹੜਾ ਆ ਉਸ ਦੇ ਕਰਕੇ ਜਿਹੜੇ ਤੁਸੀਂ ਦੇਖੋ ਵੀ ਉੱਥੋਂ ਮਰਨ ਵਾਲਿਆਂ ਦੀ ਸੰਖਿਆ ਬਹੁਤ ਘੱਟ ਸੀਗੀ। ਓਬਵੀਅਸਲੀ ਜਿਹੜਾ ਆ ਮਾਲੀ ਨੁਕਸਾਨ ਤਾਂ ਜਿਹੜਾ ਉਹ ਹੁੰਦਾ ਹੀ ਆ ਜਦੋਂ ਇੰਨਾ ਜ਼ਿਆਦਾ ਪਾਣੀ ਚੜ੍ਹ ਕੇ ਆਉਂਦਾ ਆ। ਪਰ ਕਹਿੰਦੇ ਵੀ ਹੁਣ ਇੱਦਾਂ ਦੇ ਹੀ ਜਿਹੜੇ ਪ੍ਰੋਗਰਾਮ ਆ ਉਹ ਕਈ ਥਾਵਾਂ ਦੇ ਉੱਤੇ ਖਾਸ ਕਰਕੇ ਜਿਹੜੇ ਕੋਸਟਲ ਇਲਾਕੇ ਹੈਗੇ ਆ ਉਹਨਾਂ ਉੱਤੇ ਦੋਨੋਂ ਹੀ ਤਰਫਾਂ ਈਸਟ ਅਤੇ ਵੈਸਟ ਕੋਸਟ ਵਾਲੇ ਪਾਸੇ ਕਰਨੇ ਪੈਣੇ। ਇੱਕ ਪਾਸੇ ਹੜ੍ਹਾਂ ਦੀ ਮਾਰ ਆ, ਦੂਜੇ ਪਾਸੇ ਆਪਾਂ ਇੱਧਰਲੇ ਪਾਸੇ ਗੱਲ ਕਰੀਏ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ, ਇੱਥੇ ਅੱਗਾਂ ਦੀ ਮਾਰ ਜਿਹੜੀ ਆ ਉਹ ਚੱਲ ਰਹੀ ਆ। ਸੋ ਸਥਿਤੀ ਕਾਫੀ ਜ਼ਿਆਦਾ ਜਿਹੜੀ ਬੈਡ ਆ, ਚੌਂਚ ਫੇਰਿਓ ਕੁਦਰਤੀ ਇਹਨਾਂ ਆਫਤਾਂ ਦੇ ਨਾਲ ਆ ਰਹੀ ਆ। ਅਤੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੁਣ ਕਲਾਈਮੇਟ ਚੇਂਜ ਦੇ ਨਾਲ ਜੋੜ ਕੇ ਜਿਹੜਾ ਹੁਣ ਦੇਖਣਾ ਜ਼ਿਆਦਾ ਸ਼ੁਰੂ ਕੀਤਾ ਜਾ ਰਿਹਾ ਆ। ਜੀ ਬਿਲਕੁਲ, MIT ਦੇ ਮੀਟਰੀਓਲੋਜੀ ਦੇ ਪ੍ਰੋਫੈਸਰ ਕੈਰੀ ਐਮੈਨੂਅਲ ਕਹਿੰਦੇ ਆ ਵੀ ਹਜੇ ਵੀ ਉੱਥੇ ਬਹੁਤ ਜ਼ਿਆਦਾ ਜਿਹੜਾ ਮੀਂਹ ਪੈ ਸਕਦਾ ਹੈ। ਨਿਊਯਾਰਕ ਦੇ ਵਿੱਚ 3 ਇੰਚ ਦੇ ਕਰੀਬ ਜਿਹੜਾ ਆ ਸੈਂਟਰਲ ਪਾਰਕ ਉੱਥੇ ਮੀਂਹ ਪਿਆ। ਕੁਈਨਜ਼ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਫਲੱਡਿੰਗ ਹੋਈ ਆ। ਉੱਥੇ ਆਪਣੀ ਪੰਜਾਬੀ ਕਮਿਊਨਿਟੀ ਵੀ ਬਹੁਤ ਜ਼ਿਆਦਾ ਰਹਿੰਦੀ ਆ। 44 ਤੋਂ ਵੱਧ ਹੁਣ ਤੱਕ ਜਿਹੜੀਆਂ ਨਿਊਯਾਰਕ ਨਿਊ ਜਰਸੀ ਦੇ ਵਿੱਚ ਮੌਤਾਂ ਹੋ ਚੁੱਕੀਆਂ ਹੈਗੀਆਂ। 3 ਤੋਂ ਲੈ ਕੇ 8 ਇੰਚ ਤੱਕ ਜਿਹੜਾ ਮੀਂਹ ਉੱਥੇ ਪਿਆ ਆ। ਅਤੇ ਆਮ ਤੁਸੀਂ ਜਿੰਨੀ ਪਿਕਚਰਸ ਦੇਖੋ ਬੜੀਆਂ ਖਤਰਨਾਕ ਆ। ਜਿਹੜੀਆਂ ਸੜਕਾਂ ਆ ਉਹ ਇੱਕ ਤਰ੍ਹਾਂ ਨਾਲ ਦਰਿਆ ਬਣੀਆਂ ਹੋਈਆਂ। ਫਲੱਡਿੰਗ ਆ ਸਾਰੇ ਪਾਸੇ। ਜੀ ਬਿਲਕੁਲ ਜੀ
ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਜਿਹੜੇ ਲੌਂਗ ਟਰਮ ਅਨਇੰਪਲੋਇਡ ਜਿਹੜੇ ਅਮਰੀਕਨਸ ਆ ਉਹਨਾਂ ਦੀ ਸੰਖਿਆ ਅਜੇ ਵੀ 3.2 ਮਿਲੀਅਨ ਦੇ ਉੱਤੇ ਦੱਸੀ ਜਾ ਰਹੀ ਹੈਗੀ ਆ। ਅਨਇੰਪਲੋਇਮੈਂਟ ਦੇ ਜਿਹੜੇ ਬੈਨੀਫਿਟਸ ਆ ਉਹ ਤਕਰੀਬਨ ਹੁਣ ਖਤਮ ਹੋਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੇ ਲੌਂਗ ਟਰਮ ਅਨਇੰਪਲੋਇਡ ਆ ਇਹ ਅਨਇੰਪਲੋਇਮੈਂਟ ਇੰਡੀਵਿਜੂਅਲਸ ਦੇ ਵਿੱਚੋਂ 37% ਇਹ ਲੱਗਦੇ ਹੈਗੇ ਨੇ। ਉੱਧਰ ਆંકੜੇ ਜਿਹੜੇ ਅੱਜ ਜੋਬ ਗਰੋਥ ਦੇ ਵੀ ਜਿਹੜੇ ਆਏ ਆ, ਸੋ ਜਿੰਨੀ ਅਨੁਮਾਨ ਲਾਇਆ ਗਿਆ ਸੀ ਉਸ ਦੇ ਨਾਲੋਂ ਕਾਫੀ ਘੱਟ ਜਿਹੜੇ ਆંકੜੇ ਆ ਉਹ ਜੁੜੇ ਆ। ਨਵੀਆਂ ਜੋਬਸ ਜਿਹੜੀਆਂ ਆ ਮਹਿਜ 2,35,000 ਨਵੀਆਂ ਜੋਬਸ ਆਈਆਂ, ਜਦ ਕਿ ਜੁਲਾਈ ਮਹੀਨੇ ਦੇ ਵਿੱਚ 1.1 ਮਿਲੀਅਨ ਨਵੀਆਂ ਜੋਬਸ ਜਿਹੜੀਆਂ ਇਸ ਦੇ ਵਿੱਚ ਆਈਆਂ ਸੀਗੀਆਂ। ਸੋ ਹੌਲੀ ਹੌਲੀ ਵਧਾ ਤਾਂ ਜਿਹੜਾ ਡੈਫੀਨੇਟਲੀ ਹੋ ਰਿਹਾ ਹੈਗਾ ਆ, ਪਰ ਅਗਸਤ ਮਹੀਨੇ ਦੇ ਵਿੱਚ ਇਹ ਜਿਹੜਾ ਕਿਤੇ ਨਾ ਕਿਤੇ ਨਿਰਾਸ਼ਾ ਵਾਲਾ ਜਿਹੜਾ ਆંકੜਾ ਆ ਉਹ ਸਾਹਮਣੇ ਆਇਆ ਹੈਗਾ ਆ। ਬਿਲਕੁਲ, ਜਿਹੜਾ ਐਕਸਟਰਾ ਬੈਨੀਫਿਟ ਫੈਡਰਲ ਗਵਰਨਮੈਂਟ ਵੱਲੋਂ ਮਿਲਦੇ ਸੀ ਉਹ ਕਹਿੰਦੇ ਵੀ 37.4% ਜਿਹੜੇ ਅਨਪਲਾਇਡ ਲੋਕ ਹੈਗੇ ਆ ਉਹਨਾਂ ਨੂੰ ਮਿਲਣੋਂ ਹੁਣ ਹਟ ਜਾਣੇ ਹੈਗੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈ, ਹਜੇ ਵੀ ਬਹੁਤ ਵੱਡੀ ਗਿਣਤੀ ਜਿਹੜੀ ਆ ਅਨਪਲਾਇਡ ਹੈਗੀ ਆ। ਓਵਰਆਲ ਜੇ ਦੇਖਿਆ ਜਾਵੇ USA ਦੇ ਵਿੱਚ ਅਨਪਲਾਇਮੈਂਟ ਰੇਟ 5.2% ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਗਵਰਨਰ ਹੈਗੇ ਆ ਆਪਣੇ ਕੈਲੀਫੋਰਨੀਆ ਦੇ ਗੈਬਨ ਨਿਊਸਮ, ਉਹਨਾਂ ਨੇ ਇੱਕ ਲਾਸਟ ਮਿੰਟ ਦਾ ਮੈਸੇਜ ਛੱਡਿਆ ਆ ਭਈ ਜੇ ਮੇਰੀ ਰੀਕਾਲ ਹੁੰਦੀ ਆ ਅਤੇ ਰਿਪਬਲਿਕਨ ਗਵਰਨਰ ਬਣ ਜਾਂਦਾ ਆ ਅਤੇ ਇੱਥੇ ਜਿਹੜੀ ਕਰੋਨਾ ਵਾਇਰਸ ਆ ਉਹ ਫਿਰ ਬਹੁਤ ਸਾਰੀ ਜਿਹੜੀ ਆ ਫੈਲ ਸਕਦੀ ਆ। ਅਤੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਕਿਸ ਤਰ੍ਹਾਂ ਫਲੋਰੀਡਾ ਦੇ ਵਿੱਚ, ਟੈਕਸਸ ਦੇ ਵਿੱਚ ਇਹ ਹੋ ਰਿਹਾ, ਕਿਉਂਕਿ ਗਵਰਨਰ ਜਿਹੜੇ ਆ ਉਹ ਸਟ੍ਰਿਕਟ ਕੰਡੀਸ਼ਨਸ ਨਹੀਂ ਲਾ ਰਹੇ। ਜਿਸ ਤਰ੍ਹਾਂ ਕੱਲ੍ਹ ਵੀ ਆਪਾਂ ਦੱਸਿਆ ਸੀ, ਪੋਲ 'ਚ ਗਵਰਨਰ ਗੈਬਨ ਨਿਊਸਮ ਕਾਫੀ ਅੱਗੇ ਆ। ਈਵਨ ਕੈਸ਼ ਦੇ ਵਿੱਚ ਵੀ ਉਹਨਾਂ ਨੇ $90 ਮਿਲੀਅਨ ਤੋਂ ਵੱਧ ਇਕੱਠਾ ਕੀਤਾ ਆ। ਅਤੇ ਮੇਨ ਜਿਹੜੇ ਰਿਪਬਲਿਕਨ ਵੱਲੋਂ ਅੱਗੇ ਆ ਰਿਹਾ ਲੈਰੀ ਐਲਡਰ, ਉਹਨਾਂ ਦੇ ਕੋਲ $7 ਮਿਲੀਅਨ ਉਹਨੇ ਇਕੱਠਾ ਕੀਤਾ ਹੈਗਾ ਆ। ਅਤੇ ਇੱਕ ਕੁਐਸਚਨ ਜ਼ਰੂਰ ਆ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਸਰੋਤੇ ਆਪਣੇ ਰੇਡੀਓ ਸਟੇਸ਼ਨ 'ਤੇ ਵੀ ਕਾਲ ਕਰਦੇ ਆ ਰੀਕਾਲ ਦੇ ਲਈ। ਉੱਥੇ ਦੋ ਕੁਐਸਚਨ ਆ, ਆਪਾਂ ਬਹੁਤ ਵਾਰ ਐਕਸਪਲੇਨ ਕਰ ਚੁੱਕੇ ਹਾਂ ਵੀ ਪਹਿਲਾ ਕੁਐਸਚਨ ਹੈਗਾ ਵੀ ਤੁਸੀਂ ਗਵਰਨਰ ਨੂੰ ਰੀਕਾਲ ਕਰਨਾ ਚਾਹੁੰਦੇ ਆ, ਯੈਸ ਜਾਂ ਨੋ। ਜੇ ਨੋ ਆ ਅਤੇ ਉਹ ਤੋਂ ਬਾਅਦ ਤੁਹਾਡਾ ਸੈਕਿੰਡ ਕੁਐਸਚਨ 'ਤੇ ਕੋਈ ਆਨਸਰ ਕਰਨ ਦੀ ਜ਼ਰੂਰਤ ਨਹੀਂ ਹੈ। ਅਤੇ ਜੇ ਯੈਸ ਕਰਦੇ ਆ ਅਤੇ ਉਹ ਤੋਂ ਬਾਅਦ ਫਿਰ 47 ਦੇ ਕਰੀਬ ਜਿਹੜੇ ਕੈਂਡੀਡੇਟ ਹੈਗੇ ਆ ਉਹਨਾਂ 'ਚੋਂ ਜਿਹੜਾ ਵੀ ਤੁਸੀਂ ਪਸੰਦ ਕਰਦੇ ਆ ਉਹਦੇ ਉੱਤੇ ਜਿਹੜਾ ਟਿਕ ਮਾਰਕ ਕਰ ਸਕਦੇ ਆ ਜੀ। ਇਸ ਦੇ ਵਿੱਚ ਥੋੜ੍ਹੀ ਜਿਹੀ ਕਲੈਰਿਟੀ ਕਰਦੇ ਜਾਵਾਂ। ਈਵਨ ਜੇ ਤੁਸੀਂ ਨੋ ਕਰਦੇ ਆ ਤੁਸੀਂ ਤਾਂ ਵੀ ਆਪਣੇ ਪਸੰਦੀਦਾ ਪਿੱਛੇ ਜਿਹੜਾ ਕੈਂਡੀਡੇਟ ਆ ਉਸ ਨੂੰ ਕਿਸੇ ਨੂੰ ਵੀ ਜਿਹੜਾ ਉਹ ਉਸ ਦੇ ਉੱਤੇ ਟਿਕ ਮਾਰ ਕੇ ਆ ਸਕਦੇ ਆ। ਸੋ ਮਰਜ਼ੀ ਆ, ਜੇ ਨੋ ਕਰਕੇ ਤੁਸੀਂ ਦੂਜੇ ਕੁਐਸਚਨ ਨੂੰ ਆਨਸਰ ਨਹੀਂ ਕਰਨਾ ਤਾਂ ਉਹ ਮਰਜ਼ੀ ਆ, ਪਰ ਤੁਹਾਨੂੰ ਦੋਨਾਂ ਹੀ ਸੂਰਤਾਂ ਦੇ ਵਿੱਚ ਪਿੱਛੇ ਜਿਹੜਾ ਆ ਉਹ ਆਨਸਰ ਕਰਨ ਦਾ ਆਪਸ਼ਨ ਹੈਗੀ ਆ। ਕਿਉਂਕਿ ਈਵਨ ਜੇ ਤੁਸੀਂ ਨੋ ਕਰਦੇ ਆ, ਜਸਟ ਇਨ ਕੇਸ ਕਹਿੰਦੇ ਆ ਵੀ ਜੇ ਯੈਸ ਵਾਲਿਆਂ ਦੀ ਆંકੜਾ ਵੱਧਦਾ ਆ ਅਤੇ ਤੁਸੀਂ ਐਟਲੀਸਟ ਆਪਣਾ ਜਿਹੜਾ ਅਗਲਾ ਗਵਰਨਰ ਆ ਉਸ ਨੂੰ ਫਿਰ ਵੀ ਜਿਹੜਾ ਉਹ ਚੁਣ ਸਕਦੇ ਹੈਗੇ ਆ ਵੀ ਕੌਣ ਜਿਹੜਾ ਉਹ ਹੋਵੇ। ਕਿਉਂਕਿ ਇਵੈਂਚੁਅਲੀ ਬਾਅਦ ਦੇ ਵਿੱਚ ਜਿੰਨੇ ਵੀ ਬੈਲਟ ਗਿਣੇ ਜਾਣੇ ਆ ਉਹ ਫਿਰ ਜੇ ਯੈਸ ਵਾਲੇ 50% ਤੋਂ ਉੱਤੇ ਹੋਏ ਤਾਂ ਪਿੱਛੋਂ ਜਿਹੜੇ 46 ਦੇ ਵਿੱਚੋਂ ਜਾਂ 47ਵਾਂ ਜਿਹੜਾ ਵੀ ਕੋਈ ਆਪਣਾ ਨਾਮ ਜਿਹੜਾ ਲਿਖ ਕੇ ਘੱਲਦਾ ਆ ਵੀ ਉਹ ਉਹਨਾਂ ਦੇ ਵਿੱਚੋਂ ਜੇ ਕੋਈ ਜਿਹਦੇ ਵੀ ਮੈਜੋਰਟੀ ਹੋਈ ਅਤੇ ਉਹ ਗਵਰਨਰ ਹੋਊਗਾ। ਜੇ ਨੋ ਦੀ ਮੈਜੋਰਟੀ ਹੋਈ ਫਿਰ ਦੂਜੇ ਕੁਐਸਚਨ ਦੇ ਵੱਲ ਉਹਨਾਂ ਨੇ ਜਿਹੜਾ ਉਹ ਦੇਖਣਾ ਹੀ ਨਹੀਂ ਵੀ ਕਿਹਨੂੰ ਜਿਹੜੀਆਂ ਉਹ ਵੋਟਾਂ ਪਾਈਆਂ ਆ। ਸੋ ਆਨਸਰ ਜਿਹੜੇ ਆ ਤੁਸੀਂ ਦੋਨਾਂ ਹੀ ਸਵਾਲਾਂ ਦਾ ਕਰ ਸਕਦੇ ਆ, ਇਰਰਿਸਪੈਕਟਿਵ ਤੁਸੀਂ ਯੈਸ ਕਰ ਰਹੇ ਆ ਪਹਿਲੀ ਰੀਕਾਲ ਦੇ ਉੱਤੇ ਵੀ ਨਿਊਸਮ ਨੂੰ ਬਾਹਰ ਦਾ ਰਸਤਾ ਦਿਖਾਓ, ਜਾਂ ਜਿਹੜਾ ਤੁਸੀਂ ਵੀ ਜੇ ਨਹੀਂ ਵੀ ਹਾਂ ਇਹਨੂੰ ਜਿਹੜਾ ਅਜੇ ਇਸ ਅਹੁਦੇ 'ਤੇ ਰੱਖਣਾ ਆ। ਸੋ ਜ਼ਰੂਰ ਆਪਣਾ ਬੈਲੈਂਸ ਕੁਐਸਚਨ ਦੇ ਉੱਤੇ ਗਵਰਨਰ ਗੈਬਨ ਨਿਊਸਮ ਦਾ ਨਾਮ ਨਹੀਂ, ਕੈਲੀਫੋਰਨੀਆ ਦੇ ਲਾਅ ਮੁਤਾਬਕ ਜਿਹੜੇ ਬੰਦੇ ਨੂੰ ਰੀਕਾਲ ਕੀਤਾ ਜਾਂਦਾ ਆ ਉਹ ਕਹਿੰਦੇ ਵੀ ਉਹਦਾ ਨਾਮ ਨਹੀਂ ਹੋ ਸਕਦਾ ਜੀ। ਅਗਲੀ ਗੱਲ ਕਰੀਏ, ਅਫਗਾਨਿਸਤਾਨ ਦੇ ਵਿੱਚ ਔਰਤਾਂ ਦੇ ਦੁਆਰਾ ਤਾਲਿਬਾਨ ਦੇ ਖਿਲਾਫ ਜਿਹੜਾ ਕਹਿੰਦੇ ਆ ਉਹ ਹੁਣ ਪ੍ਰੋਟੈਸਟ ਕੀਤਾ ਗਿਆ ਆ। ਇਹ ਜਦੋਂ ਤਾਲਿਬਾਨ ਸੱਤਾ ਪਰਿਵਰਤਨ ਵੀ ਜਿਹੜਾ ਕਹਿ ਲਓ ਵੀ ਹੋ ਰਿਹਾ ਸੀਗਾ ਜਾਂ ਉਹ ਕਬਜ਼ਾ ਜਿਹੜਾ ਉਹ ਕਰ ਰਹੇ ਸੀਗੇ, ਉਸ ਟਾਈਮ ਦੇ ਉੱਤੇ ਵੀ ਕਈ ਲੋਕ ਜਿਹੜੇ ਆ ਉਹ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਜਿਹੜਾ ਉਹ ਕਰ ਰਹੇ ਸੀਗੇ। ਇਹ ਹੁਣ ਰਾਈਟ ਨਾਓ ਤਾਂ ਇਹਨਾਂ ਦੀ ਬਹਾਦਰੀ ਵਾਲੀ ਗੱਲ ਹੀ ਆ ਵੀ ਆਪਾਂ ਨੂੰ ਪਤਾ ਹੀ ਆ ਵੀ ਤਾਲਿਬਾਨ ਵਾਲੇ ਕਿਹੜੀ ਸੋਚ ਦੇ ਨਾਲ ਔਰਤਾਂ ਦੇ ਪ੍ਰਤੀ ਜਿਹੜਾ ਆ ਉੱਥੇ ਰਹਿੰਦੇ ਹੈਗੇ ਨੇ। ਸੋ ਦੇਖਦੇ ਹਾਂ ਵੀ ਕੀ ਆ, ਪਰ ਕਹਿੰਦੇ ਵੀ ਭਵਿੱਖ ਕਾਫੀ ਜ਼ਿਆਦਾ ਆ ਇਹਨਾਂ ਦਾ ਕਹਿ ਲਓ ਵੀ ਖਤਰੇ ਦੇ ਨਾਲ ਭਰਿਆ ਰਹੇਗਾ।
ਜੀ। ਅਗਲੀ ਖਬਰ ਵੀ ਅਫਗਾਨਿਸਤਾਨ ਦੇ ਸੰਬੰਧ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਜਿਹੜੇ ਨੰਬਰਸ ਆਏ ਆ ਉਹਨਾਂ ਦੀ ਰੇਟਿੰਗ ਦੇ, ਕਹਿੰਦੇ ਪਈ ਅਫਗਾਨਿਸਤਾਨ ਦੇ ਇਸ਼ੂ ਨੂੰ ਲੈ ਕੇ ਕਾਫੀ ਥੱਲੇ ਗਏ ਆ। ਹੁਣ ਇਸ ਟਾਈਮ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਅਪਰੂਵਲ ਰੇਟਿੰਗ 43% 'ਤੇ ਆ ਅਤੇ 51% ਡਿਸਅਪਰੂਵਲ ਹੈਗੀ ਆ। ਜਿਹੜਾ NPR PBS ਨਿਊਜ਼ ਮਾਰਿਸਟ ਨੈਸ਼ਨਲ ਸਰਵੇ ਇਹਨਾਂ ਨੇ ਜਿਹੜਾ ਆ ਸਰਵੇ ਕੀਤਾ ਹੈਗਾ, ਜੁਲਾਈ ਮਹੀਨੇ ਨਾਲੋਂ 6 ਪੁਆਇੰਟ ਜਿਹੜੀ ਆ ਅਪਰੂਵਲ ਰੇਟਿੰਗ ਉਹਨਾਂ ਦੀ ਡਾਊਨ ਗਈ ਹੈ। ਜੀ ਬਿਲਕੁਲ। ਉੱਦਾਂ ਜਿਹੜੇ ਆ ਵੀ ਅਮਰੀਕਾ ਨੂੰ ਇੱਕ ਪੋਲ ਦੇ ਵਿੱਚ ਇਹ ਪੁੱਛਿਆ ਗਿਆ ਸੀਗਾ ਵੀ ਕੀ ਅਫਗਾਨਿਸਤਾਨ ਤੋਂ ਆਪਾਂ ਨੂੰ ਵਾਪਸ ਆ ਜਾਣਾ ਚਾਹੀਦਾ ਸੀ। 73% ਅਮਰੀਕੀ ਜਿਹੜੇ ਉਸ ਪੋਲ ਦੇ ਮੁਤਾਬਕ ਇਹ ਹਾਮੀ ਭਰਦੇ ਆ ਵੀ ਹਾਂ ਸਾਨੂੰ ਹੁਣ ਅਫਗਾਨਿਸਤਾਨ ਦੇ ਵਿੱਚੋਂ ਵਾਪਸ ਆ ਜਾਣਾ ਚਾਹੀਦਾ ਸੀਗਾ। ਕੀ ਉਹ ਸਹੀ ਰਿਹਾ, ਗਲਤ ਰਿਹਾ, ਕੀ ਹੋਣਾ ਚਾਹੀਦਾ ਸੀ, ਇਹ ਤਾਂ ਹੁਣ ਜੇ ਵਾਲੇ ਤੇ ਕਈ ਕੁਛ ਜਿਹੜੇ ਉਹ ਸਵਾਲ ਡੈਫੀਨੇਟਲੀ ਹੈਗੇ ਆ ਵੀ ਲਾਦਿਨ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਵੀ ਆਪਾਂ 2000 ਫੌਜੀ ਜਿਹੜਾ ਆ ਉਹ ਮਰਵਾ ਲਿਆ, ਟ੍ਰਿਲੀਅਨਸ ਆਫ ਡਾਲਰ ਜਿਹੜੇ ਟੈਕਸ ਪੇਅਰ ਦੇ ਜਿਹੜੇ ਉਹ ਖਰਚੇ ਆ, ਕੋਈ ਫਾਇਦਾ ਉਸ ਦੇ ਵਿੱਚ ਆਪਾਂ ਖੱਟਿਆ ਆ ਨਹੀਂ ਖੱਟਿਆ ਆ, ਇਹ ਅਨਨੈਸੈਸਰੀ ਅਨਵਾਂਟਡ ਇੰਨੀ ਲੌਂਗ ਵਾਰ ਆ ਉਹ ਆਪਾਂ ਨੂੰ ਚਾਹੀਦੀ ਸੀ ਜਾਂ ਨਹੀਂ, ਇਹ ਦੇਖਦੇ ਹਾਂ ਵੀ ਕੀ ਹੈਗਾ। ਹੁਣ ਬਹੁਤ ਸਾਰੇ ਜਿਹੜੇ ਲੋਕ ਇਸ ਟਾਈਮ ਬਾਈਡਨ ਹੁਣਾਂ ਦੇ ਖਿਲਾਫ ਉਹਨਾਂ ਦੀ ਜਿੱਦਾਂ ਨਿਕਲੇ ਉਸ ਦੇ ਖਿਲਾਫ ਜਿਹੜਾ ਉਹ ਬੋਲ ਰਹੇ ਆ, ਉਹੀ ਕੁਝ ਸਮਾਂ ਪਹਿਲਾਂ ਪਿਛਲੇ ਪ੍ਰਸ਼ਾਸਨ ਦੇ ਵਿੱਚ ਇਸ ਹੱਕ 'ਚ ਸੀਗੇ ਵੀ ਆਪਾਂ ਨੂੰ ਜਿਹੜਾ ਉੱਥੋਂ ਵਾਪਸ ਆ ਜਾਣਾ ਜਿਹੜਾ ਚਾਹੀਦਾ ਆ। ਅਤੇ ਜਦੋਂ ਤੁਸੀਂ ਕਿਸੇ ਵੀ ਥਾਂ ਨੂੰ ਛੱਡ ਕੇ ਆਉਂਦੇ ਆ ਇਸ ਤਰੀਕੇ ਦੇ ਨਾਲ, ਇਹ ਤਾਂ ਇਤਿਹਾਸ ਹੀ ਜਿਹੜਾ ਇਸ ਚੀਜ਼ ਦੇ ਵਿੱਚ ਗਵਾਹ ਹੈਗਾ ਆ ਵੀ ਕਲੀਨ ਜਿਹੜਾ ਉਹ ਕੋਈ ਕੰਮ ਨਹੀਂ ਹੁੰਦਾ। ਇਹ ਬਹੁਤ ਮਾੜੀ ਚੀਜ਼ ਆ ਵੀ ਇੰਨੇ ਜਿਹੜੇ ਫੌਜੀ ਆ ਉਹ ਮਾਰੇ ਗਏ ਆ ਅਤੇ ਉਮੀਦ ਕਰਦੇ ਹਾਂ ਵੀ ਭਾਈ ਇੱਦਾਂ ਦਾ ਕੋਈ ਪੰਗਾ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਾ ਪਵੇ, ਐਵੇਂ ਹੀ ਜਿਹੜੇ ਲੋਕਾਂ ਨੂੰ ਜਿਹੜਾ ਉਹ ਮਰਨਾ ਨਾ ਪਵੇ। ਤੁਸੀਂ ਹਰਜੋਤ ਸਿੰਘ ਜੀ ਇੱਕ ਚੀਜ਼ ਨੋਟ ਕੀਤੀ ਹੋਣੀ, ਜਿੰਨੇ ਵੀ ਮਰੀਨ ਜਿਹੜੇ ਉਹ ਮਰੇ ਆ ਉਹ ਸਾਰੇ 25 ਤੋਂ ਥੱਲੇ ਸੀਗੇ, ਬਿਲਕੁਲ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀਗਾ ਜਿਹੜੇ ਫੌਜੀ ਆ ਉਹ ਬਣੇ ਸੀਗੇ, ਉਹੀ ਤੈਨਾਤ ਸੀਗੇ ਉਸ ਟਾਈਮ ਦੇ ਉੱਤੇ ਜਿੱਥੇ ਉਹ ਬੰਬ ਵਿਸਫੋਟ ਹੋਇਆ ਸੀਗਾ। ਅਗਲੀ ਖਬਰ ਕਾਲਡੋਰ ਫਾਇਰ ਨੂੰ ਲੈ ਕੇ ਆ। ਫਾਇਰ ਫਾਈਟਰਸ ਜਿਹੜੇ ਆ ਉਹ ਕਹਿੰਦੇ ਕਾਫੀ ਐਗਜ਼ੌਸਟਡ ਆ, ਥੱਕੇ ਹੋਏ ਹੈਗੇ ਆ। ਪਿਛਲੇ ਕਾਫੀ ਹਫ਼ਤਿਆਂ ਤੋਂ ਜਿਹੜੀ ਆ ਇਹ ਬਹੁਤ ਹੀ ਖਤਰਨਾਕ ਅੱਗ ਲੇਕ ਤਾਹੋ ਵਾਲੇ ਏਰੀਏ 'ਚ ਲੱਗੀ ਹੋਈ ਆ, ਉਸ ਨੂੰ ਫਾਈਟ ਕਰ ਰਹੇ ਹੈਗੇ ਆ। ਕੈਲ ਫਾਇਰ ਦੇ ਸਪੋਕਸਮੈਨ ਡੇਵ ਲੌਚਨਰ ਜਿਹੜੇ ਆ ਉਹਨਾਂ ਨੇ ਇਹ ਸਟੇਟਮੈਂਟ ਇਸ਼ੂ ਕੀਤੀ ਆ। ਜਿਹੜਾ ਡਰਾਊਟ ਆ ਉਹ ਵੀ ਇਹਦਾ ਹਿੱਸਾ ਬਹੁਤ ਕਾਰਨ ਆ ਜਿਹਦੇ ਕਰਕੇ ਅੱਗ ਇੰਨੀ ਤੇਜ਼ੀ ਦੇ ਨਾਲ ਫੈਲ ਰਹੀ ਆ। ਪਰ 15,000 ਫਾਇਰ ਫਾਈਟਰ ਜਿਹੜੇ ਆ ਇਸ ਅੱਗ ਦੇ ਨੂੰ ਫਾਈਟ ਕਰ ਰਹੇ ਆ ਅਤੇ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ 16 ਦੇ ਕਰੀਬ ਐਕਟਿਵ ਫਾਇਰਸ ਲੱਗੀਆਂ ਹੋਈਆਂ ਹੈਗੀਆਂ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਅਤੇ ਬਾਕੀ ਜਿਹੜੇ ਹੜ੍ਹਾਂ ਵਾਲੇ ਇਲਾਕਿਆਂ ਦੇ ਵਿੱਚ ਟਰੈਵਲ ਕਰ ਰਹੇ ਨੇ, ਖਾਸ ਕਰਕੇ ਜਿਹੜੇ ਟਰੱਕਰਸ ਇੱਧਰੋਂ ਲੈ ਕੇ ਜਾ ਰਹੇ ਆ ਵੀ ਭਾਈ ਧਿਆਨ ਰੱਖ ਕੇ ਜਾਇਓ, ਦੇਖ ਕੇ ਜਾਇਓ ਵੀ ਕੀ ਸਥਿਤੀ ਜਿਹੜੀ ਆ ਡਰਾਈਵਿੰਗ ਕੰਡੀਸ਼ਨਸ ਜਿਹੜੀਆਂ ਉਸ ਪਾਸੇ ਹੈਗੀਆਂ। ਬਾਕੀ ਨਿਊਯਾਰਕ ਦੇ ਵਿੱਚ ਕਹਿੰਦੇ ਵੀ ਹੁਣ ਸਭ ਤੋਂ ਵੱਡਾ ਜਿਹੜਾ ਮਸਲਾ ਆ ਰਿਹਾ ਜਿਹੜੇ ਬੇਸਮੈਂਟਾਂ 'ਚ ਰਹਿ ਰਹੇ ਸੀਗੇ, ਕਿਉਂਕਿ ਕਿਹਾ ਇਹ ਜਾ ਰਿਹਾ ਸੀਗਾ ਵੀ ਹਰ ਥਾਂ ਦੇ ਉੱਤੇ ਲੀਗਲ ਨਹੀਂ ਹੈਗਾ ਨਿਊਯਾਰਕ ਦੇ ਵਿੱਚ ਬੇਸਮੈਂਟ ਦੇ ਵਿੱਚ ਜਿਹੜਾ ਉਹ ਰੱਖਣਾ। ਹੁਣ ਕਹਿੰਦੇ ਵੀ ਖਾਸ ਕਰਕੇ ਉਹ ਲੋਕ, ਕਿਉਂਕਿ ਹੁਣ ਮਹਿੰਗੇ ਹੀ ਇੰਨੇ ਜ਼ਿਆਦਾ ਆ ਉੱਥੇ, ਸਭ ਨੂੰ ਪਤਾ ਆ ਵੀ ਰੈਂਟ ਇੰਨੇ ਕੁ ਜ਼ਿਆਦਾ ਮਹਿੰਗੇ, ਹਰ ਇੱਕ ਦੇ ਅਫੋਰਡੇਬਲ ਨਹੀਂ ਆ, ਸੋ ਬੇਸਮੈਂਟਾਂ ਦੇ ਵਿੱਚ ਰਹਿੰਦੇ ਆ। ਹੁਣ ਇਸ ਦੇ ਉੱਤੇ ਇਹਨਾਂ ਨੇ ਤੇਜ਼ੀ ਤੇ ਕਰ ਦੇਣੀ ਆ, ਰਹਿਣ ਨਹੀਂ ਦੇਣਾ, ਪਰ ਉਹ ਵਿਚਾਰੇ ਜਾਣਗੇ ਕਿੱਥੇ। ਸੋ ਇਹ ਹੁਣ ਬਹੁਤ ਵੱਡਾ ਜਿਹੜਾ ਉਹ ਪ੍ਰੋਬਲਮ ਆ। ਸੋ ਇਹਨਾਂ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਕਈ ਤਰੀਕੇ ਦੀ ਜਿਹੜੀ ਮਦਦ ਦੀ ਜਿਹੜੀ ਉਹ ਜ਼ਰੂਰਤ ਪੈਣੀ ਆ। ਆਲਰੇਡੀ ਨਿਊਯਾਰਕ ਸਿਟੀ ਆ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਲਾਂਚ ਜਿਹੜਾ ਕਹਿੰਦੇ ਆ ਉਹ ਕਰ ਦਿੱਤਾ ਹੈਗਾ ਆ ਵੀ ਜਿਹੜਾ ਇੰਨਾ ਭਾਰੀ ਮੀਂਹ ਜਿਹੜਾ ਐਕਸਟ੍ਰੀਮ ਵੈਦਰ ਕੰਡੀਸ਼ਨਸ ਆ ਉਸ ਤੋਂ ਕਿੱਦਾਂ ਜਿਹੜਾ ਆ ਉਹ ਬਚਿਆ ਜਾ ਸਕੇ, ਵੀ ਐਟਲੀਸਟ 1 ਮਹੀਨਾ ਪਹਿਲਾਂ ਹੀ ਜਿਹੜੀ ਆ ਕੋਈ ਇੱਦਾਂ ਦੀ ਸਥਿਤੀ ਜਿਹੜੀ ਉਹ ਬਣਾਵੇ। ਹੁਣ ਉੱਥੇ ਉਹਨਾਂ ਨੇ ਟਾਸਕ ਫੋਰਸ ਜਿਹੜੀ ਉਹ ਲਾਈ ਆ। ਉੱਧਰ ਓਹਾਇਓ ਦੇ ਦੁਆਰਾ ਨੈਸ਼ਨਲ ਗਾਰਡਸ ਜਿਹੜੇ ਲੂਜ਼ੀਆਨਾ ਦੇ ਵਿੱਚ ਜਿਹੜੇ ਉਹ ਘੱਲੇ ਜਾ ਰਹੇ ਆ, ਉੱਥੇ ਲੋਕਾਂ ਦੀ ਜਿਹੜੀ ਉਹ ਮਦਦ ਦੇ ਲਈ 250 ਨੈਸ਼ਨਲ ਗਾਰਡ ਜਿਹੜੇ ਆ ਉੱਧਰ ਜਿਹੜੇ ਉੱਥੇ ਜਾਣਗੇ। ਲੂਜ਼ੀਆਨਾ ਦੇ ਵਿੱਚ ਅੱਜ ਰਾਸ਼ਟਰਪਤੀ ਬਾਈਡਨ ਜਿਹੜੇ ਆ ਉਹ ਵੀ ਪਹੁੰਚ ਰਹੇ ਆ। ਇੰਨੇ ਦਿਨਾਂ ਤੋਂ ਅਜੇ ਉੱਥੇ ਗਏ ਨਹੀਂ ਸੀਗੇ। ਕੱਲ੍ਹ ਇੱਕ ਪੱਤਰਕਾਰ ਦੇ ਨਾਲ ਉੱਥੋਂ ਦੇ ਪੀੜਤ ਜਿਹੜੇ ਲੋਕ ਸੀਗੇ ਉਹ ਪੁੱਛ ਰਹੇ ਸੀਗੇ ਵੀ ਵੇਅਰ ਇਜ਼ ਦੀ ਪ੍ਰੈਜ਼ੀਡੈਂਟ, ਵੀ ਭਾਈ ਕਿੱਥੇ ਆ ਪ੍ਰੈਜ਼ੀਡੈਂਟ। ਸੋ ਅੱਜ ਜਿਹੜੇ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਆ ਉਹ ਉੱਥੇ ਜਾ ਰਹੇ ਆ। ਉਹ ਇੱਧਰ ਹਰੀਕੇਨ ਆਈਡਾ ਤੋਂ ਪ੍ਰਭਾਵਿਤ ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਨੂੰ ਨਿਊ ਜਰਸੀ ਵਾਲੇ $10 ਮਿਲੀਅਨ ਦੀਆਂ ਜਿਹੜੀਆਂ ਗ੍ਰਾਂਟਸ ਆ ਉਹ ਦੇਣ ਜਾ ਰਹੇ ਆ, ਜਿਸ ਦੇ ਵਿੱਚ $1,000 ਤੋਂ $5,000 ਤੱਕ ਪ੍ਰਤੀ ਬਿਜ਼ਨਸ ਜਿਹੜਾ ਆ ਉਹਨਾਂ ਨੂੰ ਇਹ ਗ੍ਰਾਂਟ ਮਿਲੇਗੀ। ਅਗਲੇ ਹਫ਼ਤੇ ਕਹਿੰਦੇ ਆ ਵੀ ਉਹਨਾਂ ਨੂੰ ਜਿਹੜੀਆਂ ਗ੍ਰਾਂਟ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਜੀ ਜੀ ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਤੇ ਮਿਲਦੇ ਹਾਂ ਜੀ ਫਿਰ ਸ਼ਾਮ ਨੂੰ 5:40 ਦੇ ਉੱਤੇ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲਟਨ 'ਚ। ਇਸ ਤੋਂ ਅਗਲਾ ਪ੍ਰੋਗਰਾਮ ਹੁਣ ਆਤਮਿਕ ਆਨੰਦ, ਫਿਰ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਆਵੇਗਾ ਹਾਸੇ ਚਾਰੇ ਪਾਸੇ, 12:30 ਤੋਂ 2 ਕੁਝ ਗੱਲਾਂ ਕੁਝ ਗੀਤ, 2 ਤੋਂ 4 ਦੇ ਵਿੱਚ ਨਜ਼ਰੀਆ, 4 ਤੋਂ 5:30 ਘਰ ਸੰਸਾਰ ਦੇ, 5:40 ਤੇ ਅਪਡੇਟ ਅਮਰੀਕਾ ਸ਼ਾਮ ਦਾ ਬੁਲੇਟਿਨ, 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਅਤੇ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ। ਸੋ ਇੱਦਾਂ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਮਿਲਦੇ ਹਾਂ ਜੀ ਅਗਲੀ ਵਾਰ ਤੱਕ ਲਈ। ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। USA